अस्सलाम वालेकुम। की हाल चाल है तुहाडा सारिਆਂ ਦਾ। उम्मीद करनी है ठीक होवोगे। ਅੱਜ मैं मोची गेट वाली साइड ते आई सां ते मैं क्या तुहानूं दिखानी हाँ। ਇਹ मोची गेट दो चीज़ों वास्ते मशहूर हैगा। एक तो इत्थे ड्राई फ्रूट बहुत अच्छा मिलता है, रेट भी मुनासिब ने दूसरे स्टोर्स की निस्बत। तो दूसरा जिहड़ा हैगा ना, इत्थे बच्चों के खिलौने मिलते हैं। बच्चों के खिलौने जिहड़े छोटे छोटे होलसेल्स वाली दुकानां ने ਉਹ ਹੈਗੀਆਂ ਨੇ ਇੱਥੇ। ਇੱਥੇ ਤੁਸੀਂ ਦੇਖ ਰਹੇ ਹੋ ਕਿੰਨੀਆਂ ਦੁਕਾਨਾਂ ਨੇ ਡਰਾਈ ਫਰੂਟ ਦੀਆਂ, ਲੇਕਿਨ ਇੱਥੇ ਡਰਾਈ ਫਰੂਟ ਅੱਛੇ ਹੈਗੇ ਨੇ, ਤਾਜ਼ਾ ਹੈਗਾ ਇੱਥੇ ਸਾਰਾ ਡਰਾਈ ਫਰੂਟ ਜਿਹੜਾ। ਲੇਕਿਨ ਇਹ ਵੀ ਕਿ ਤੁਹਾਨੂੰ ਪਤਾ ਜਿਸ ਜਗ੍ਹਾ ਵੀ ਜਾਓ ਭਾਅ ਧਾਅ ਤੇ ਕਰਾਉਣਾ ਪੈਂਦਾ। ਭਾਅ ਧਾਅ ਕਰਾਓਗੇ ਤੇ ਜਿੰਨਾ ਤੁਸੀਂ ਭਾਅ ਧਾਅ ਕਰਾ ਸਕਦੇ ਹੋ ਠੀਕ ਹੈ। ਇਸ ਬਾਜ਼ਾਰ ਤੋਂ ਥੋੜ੍ਹਾ ਜਿੱਦਾਂ ਅੱਗੇ ਚਲੇ ਜਾਓ ਨਾ ਤੇ ਬੱਚਿਆਂ ਦੇ ਖਿਲੌਣੇ ਨੇ। ਬੱਚਿਆਂ ਦੇ ਖਿਲੌਣੇ ਨੇ ਪਲੱਸ ਪਾਰਟੀ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਕਿ ਪਾਰਟੀ ਸਪਰੇ, ਸਨੋ ਸਪਰੇ ਔਰ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਨੇ। मोची गेट ਦੇ ਇੱਕ ਪਾਸੇ ਗੋਇਲ ਮੰਡੀ ਦਾ ਰਸਤਾ ਹੈ ਤੇ ਦੂਸਰੇ ਪਾਸੇ ਜਿਹੜਾ ਹੈਗਾ ਨਾ ਸ਼ਾਲਮੀ ਤੇ ਉਰਦੂ ਬਾਜ਼ਾਰ ਦਾ ਰਸਤਾ ਹੈਗਾ। ਤੇ ਇਹ ਮੋਚੀ ਗੇਟ ਦੀ ਇੱਕ ਹੋਰ ਚੀਜ਼ ਬੜੀ ਮਸ਼ਹੂਰ ਹੈ ਇੱਥੇ ਨਾ, ਰਫੀਕ ਮਠਿਆਈ ਵਾਲਾ ਹੈਗਾ। ਇਹ ਤੁਸੀਂ ਦੇਖਦੇ ਹੋ ਇਹ 60 ਸਾਲ ਪੁਰਾਣੀ ਇਹਨਾਂ ਦੀ ਦੁਕਾਨ ਹੈਗੀ ਹੈ। ਮੈਂ ਵੀ ਵੈਸੇ ਪਹਿਲੀ ਦਫਾ ਆਈ ਹਾਂ ਇੱਥੇ, ਲੇਕਿਨ ਇਹਨਾਂ ਦੀ ਮੈਂ ਮਠਿਆਈ ਟੇਸਟ ਕੀਤੀ ਹੈ। ਇਹਨਾਂ ਦੀ ਮਠਿਆਈ ਦਾ ਜ਼ਾਇਕਾ ਵੀ ਅੱਛਾ ਹੈ ਤੇ ਸਭ ਤੋਂ ਵੱਡੀ ਗੱਲ ਇਹਨਾਂ ਦਾ ਰੇਟ ਵੀ ਘੱਟ ਹੈਗਾ ਦੂਸਰੀ ਦੁਕਾਨਾਂ ਦੀ ਨਿਸਬਤ। ਲੇਕਿਨ ਮਠਿਆਈ ਇਹਨਾਂ ਦੀ ਫਰੈਸ਼ ਹੈਗੀ ਹੈ। ਜਦੋਂ ਵੀ ਕਦੀ ਮੌਕਾ ਮਿਲਿਆ ਟਰਾਈ ਜ਼ਰੂਰ ਕਰਨਾ। ਇਹ ਛੋਟੀ ਜਿਹੀ ਵੀਡੀਓ ਮੈਂ ਬਣਾਈ ਹੈ ਮੋਚੀ ਗੇਟ ਦੀ, ਉਮੀਦ ਕਰਨੀ ਹੈ ਤੁਹਾਨੂੰ ਪਸੰਦ ਆਈ ਹੋਏਗੀ। ਫਿਰ ਇਨਸ਼ਾਅੱਲਾ ਮਿਲਾਂਗੇ ਅਗਲੇ ਕਿਸੇ ਵੀਡੀਓ ਦੇ ਵਿੱਚ। ਤੇ ਰੱਬ ਰਾਖਾ, ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ। हंसता रहे पंजाब, सदा वसता रहे पंजाब।